ਜਿੱਥੇ ਸਾਡੇ ਬਜ਼ੁਰਗ ਰਿਹਾ ਕਰਦੇ ਸੀ, ਸਾਡੇ ਦਾਦਾ ਜੀ ਰਿਹਾ ਕਰਦੇ, ਸਾਡੇ ਦਾਦਕੇ ਰਹਿੰਦੇ ਸਨ। ਔਰ ਫਿਰ ਇਸ ਤੋਂ ਇਲਾਵਾ ਉਹ ਖਾਲਸਾ ਕਾਲਜ ਦਾ ਜ਼ਿਕਰ ਕਰਦੇ ਸਨ ਕਿ ਅਸੀਂ ਇਸ ਖਾਲਸਾ ਕਾਲਜ ਵਿੱਚ ਪੜ੍ਹਿਆ ਕਰਦੇ ਸੀ। ਅਸੀਂ ਇੱਥੇ ਆਏ ਹਾਂ ਤਾਂ ਜੋ ਅਸਲੀਅਤ ਅਸੀਂ ਦੇਖੀ ਅਸੀਂ ਉਹੀ ਬਿਆਨ ਕਰਾਂਗੇ ਜਾ ਕੇ। ਔਰ ਜੋ ਜੇ ਤੁਸੀਂ ਕਦੇ ਉੱਧਰ ਆਓ ਤਾਂ ਜੋ ਅਸਲੀਅਤ ਉਹ ਤੁਸੀਂ ਦੇਖੋਗੇ ਉਹੀ ਤੁਸੀਂ ਇੱਧਰ ਆ ਕੇ ਕਹੋਗੇ। ਔਰ ਦਿਲਾਂ ਦਾ ਜਿਹੜਾ ਪਿਆਰ ਹੈ ਇਸੇ ਤਰ੍ਹਾਂ ਹੀ ਵੱਧਦਾ ਹੈ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਕਹਿੰਦੇ ਨੇ ਜੋਤ ਤੋਂ ਜੋਤ ਜਗਦੀ ਅੱਗੇ। ਹਾਂਜੀ, ਜੇ ਇਸ ਕਰਕੇ ਜੇਕਰ ਆਪਾਂ ਪਿਆਰ ਦੀ ਜੋਤ ਜਗਾਈਏ ਤਾਂ ਜਿਹੜੀ ਪਿਆਰ ਦੀ ਰੋਸ਼ਨੀ ਸਾਰੀ ਦੁਨੀਆ ਦੇ ਵਿੱਚ ਫੈਲੇ। जी सत श्री अकाल, नमस्कार ते अस्सलाम वालेकुम। तुसीं वेख रहे हो इंडोज टीवी आस्ट्रेलिया। नाज़रीन, असी इस वेले पाकिस्तान के तीसरे वड्डे ते लਹਿੰਦੇ पंजाब के दूसरे वड्डे शहर लैलपुर च मौजूद हाँ। तो लैलपुर की धरती की अगर गल करिए तो इस धरती के नाल चढ़ते पंजाब के जिन्ने भी लोग आ उन्हों का पिछोकड़ बहुत ज़्यादा मिलता है। जो तुसीं लਹਿੰਦੇ पंजाब के पिंड प्रोग्राम करते हैं या जो तुसीं पार्टीशन स्टोरीज करते हैं उदों भी यही गलबात सामने आती है कि इस धरती नाल इस लोगों के जिहड़े इमोशनस हैगे ने उस लोगों के नाल बहुत ज़्यादा जुड़े ने। साडे नाल चढ़ते पंजाब तो कुछ मेहमान मौजूद ने, उन्होंने नाल गलबात करांगे, उन्होंने पूछांगे कि लायलपुर दे नाल उन्हां दा की ताल्लुक है। जी सर जी, की हाल चाल है? जी बिल्कुल ठीक ठाक जी। सब तो पहला सत श्री अकाल जी। और मेरा नाम जगतार सिंह शहरी, मैनचेस्टर यूके तो, और वैसे साडा ताल्लुकात इंडिया तो पटियाला। और ਇੱਥੇ ਅਸੀਂ ਪਾਕਿਸਤਾਨ ਕਈ ਵਾਰੀ ਆਈਦਾ, ਦੇਖਣ ਵਾਸਤੇ ਆਈਦਾ, ਕਿਉਂਕਿ ਸਾਡੇ ਬਜ਼ੁਰਗਾਂ ਦਾ ਤਾਲੁਕਾਤ ਪਾਕਿਸਤਾਨ ਦੇ ਨਾਲ ਸੀ। ਵੰਡ ਹੋਣ ਤੋਂ ਪਹਿਲਾਂ 1947 ਦੀ ਵੰਡ ਤੋਂ ਪਹਿਲਾਂ ਸਾਡੇ ਬਜ਼ੁਰਗ ਇੱਥੇ ਰਿਹਾ ਕਰਦੇ ਸੀ। ਚੱਕ ਨੰਬਰ 213 ਲੈਲਪੁਰ ਅਕਸਰ ਸਾਨੂੰ ਦੱਸਿਆ ਕਰਦੇ ਸੀ। ਔਰ ਇਸ ਕਰਕੇ ਬੜੀ ਦਿਲ ਦੀ ਤਮੰਨਾ ਸੀ ਕਿ ਕਿਸੇ ਨਾ ਕਿਸੇ ਦਿਨ ਜਾ ਕੇ ਅਸੀਂ ਜ਼ਰੂਰ ਦੇਖ ਕੇ ਆਈਏ ਉਸ ਧਰਤੀ ਨੂੰ ਜਿੱਥੇ ਸਾਡੇ ਬਜ਼ੁਰਗ ਰਿਹਾ ਕਰਦੇ ਸੀ, ਸਾਡੇ ਦਾਦਾ ਜੀ ਰਿਹਾ ਕਰਦੇ, ਸਾਡੇ ਦਾਦਕੇ ਰਹਿੰਦੇ ਸਨ। ਔਰ ਫਿਰ ਇਸ ਤੋਂ ਇਲਾਵਾ ਉਹ ਖਾਲਸਾ ਕਾਲਜ ਦਾ ਜ਼ਿਕਰ ਕਰਦੇ ਸਨ ਕਿ ਅਸੀਂ ਇਸ ਖਾਲਸਾ ਕਾਲਜ ਵਿੱਚ ਪੜ੍ਹਿਆ ਕਰਦੇ ਸੀ। ਔਰ ਇਸ ਕਰਕੇ ਅਸੀਂ ਇਹ ਖਾਲਸਾ ਕਾਲਜ ਨੂੰ ਵਿਜ਼ਿਟ ਕਰਨ ਵਾਸਤੇ ਵੀ ਆਏ। ਔਰ ਸਾਡੇ ਸਾਰੇ ਪ੍ਰੋਫੈਸਰਾਂ ਨੇ, ਸਾਰੇ ਪ੍ਰਿੰਸੀਪਲ ਨੇ, ਔਰ ਸਾਰਿਆਂ ਨੇ ਬਹੁਤ ਸਾਰਾ ਵੈਲਕਮ ਕੀਤਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ, ਔਰ ਤੁਹਾਡਾ ਵੀ ਖਾਸ ਕਰਕੇ ਜਿਹੜਾ ਤੁਸੀਂ ਸਾਨੂੰ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਬਹੁਤ ਸ਼ੁਕਰੀਆ। ਅੱਛਾ, ਇੱਕ ਛਵੀ ਬਣੀ ਸੀ, ਇੱਕ ਇਮੈਜੀਨੇਸ਼ਨ ਬਣੀ ਹੋਈ ਸੀ ਕਿ ਚੜ੍ਹਦਾ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਆਪਸ ਦੇ ਵਿੱਚ ਤਾਲੁਕਾਤ ਕਿਵੇਂ ਦੇ ਹੋਣਗੇ। 4-5 ਸਾਲ ਪਹਿਲੇ ਲਾਂਘਾ ਖੋਲ੍ਹਿਆ ਗਿਆ ਕਰਤਾਰਪੁਰ ਸਾਹਿਬ। ਉਸ ਤੋਂ ਬਾਅਦ ਇੱਕ ਵੱਡੀ ਤਾਦਾਦ ਲੋਕ ਜਿਹੜੇ ਸੀ ਉਹ ਮੱਥਾ ਟੇਕਣ ਆਏ, ਗੁਰਪੁਰਬ ਦੇ ਜਿਹੜੀਆਂ ਰਸੂਮਾਤ ਸੀ ਉਹ ਪੂਰੀਆਂ ਕਰਨ ਆਏ, ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰਨ ਆਏ। ਉਹ ਲੋਕਾਂ ਨੇ ਇੱਥੇ ਆ ਕੇ ਸਾਡੇ ਲੋਕਾਂ ਨਾਲ ਮਿਲੇ, ਇੱਕ ਨਵੀਂ ਤਾਰੀਖ ਰਕਮ ਹੋਈ। ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿ ਲਾਂਘਾ ਦੋਵਾਂ ਸਾਈਡਾਂ ਤੋਂ ਖੁੱਲ੍ਹਣਾ ਚਾਹੀਦਾ, ਇੱਧਰ ਦੇ ਲੋਕ ਜਿਹੜੇ ਹੈਗੇ ਉੱਧਰ ਜਾ ਕੇ ਵਿਜ਼ਿਟ ਕਰ ਸਕਣ, ਆਪਣਾ ਪਿੰਡ ਵੇਖ ਸਕਣ? ਜੀ ਬਿਲਕੁਲ ਜੀ, ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਕਿ ਅਸਲ ਦੇ ਵਿੱਚ ਜਿਹੜੇ ਅਸੀਂ ਸਾਰੇ ਇਨਸਾਨ ਆ, ਸਾਡੇ ਹਰ ਇੱਕ ਇਨਸਾਨ ਦੇ ਵਿੱਚ ਉਹੀ ਦਿਲ ਧੜਕਦਾ, ਉਹੀ ਫੀਲਿੰਗਸ ਨੇ, ਸੇਮ ਫੀਲਿੰਗਸ ਨੇ। ਜਿਹੜੀਆਂ ਫੀਲਿੰਗਸ ਸਾਡੇ ਵਿੱਚ ਨੇ ਉਹੀ ਫੀਲਿੰਗਸ ਇੱਧਰਲੇ ਲੋਕਾਂ ਦੇ ਵਿੱਚ ਵੀ ਨੇ। ਔਰ ਸਾਰਿਆਂ ਦਾ ਦਿਲ ਕਰਦਾ ਕਿ ਅਸੀਂ ਆਪਣੀ ਸਰਜ਼ਮੀਨ ਨੂੰ ਜਾ ਕੇ ਦੇਖੀਏ। ਔਰ ਜਿੱਥੇ ਜਿੱਥੇ ਵੀ ਕਿਸੇ ਦਾ ਤਾਲੁਕਾਤ ਹੈ, ਕਿਸੇ ਜ਼ਮੀਨ ਦੇ ਨਾਲ ਪਿਆਰ ਹੈ, ਸਤਿਕਾਰ ਹੈ, ਉੱਥੇ ਜਾ ਕੇ ਉਹਨਾਂ ਨੂੰ ਸਜਦਾ ਕਰਨ ਦਾ ਦਿਲ ਕਰਦਾ। ਔਰ ਇਸੇ ਕਰਕੇ ਕਿਉਂਕਿ ਸਾਡੇ ਦਿਲ ਦੇ ਵਿੱਚ ਵੀ ਇਹ ਪਿਆਰ ਸੀਗਾ, ਇਸੇ ਪਿਆਰ ਦੇ ਸਦਕਾ ਅਸੀਂ ਇੱਧਰ ਆ ਕੇ ਦੇਖਣ ਦੀ ਕੋਸ਼ਿਸ਼ ਕਰੀ ਹੈ। ਔਰ ਇਸੇ ਕਰਕੇ ਉਹ ਜਿਹੜੇ ਇੱਧਰਲੇ ਨੇ ਜਿਹੜੇ ਲੋਕ ਨੇ ਉਹ ਜਿਹੜੇ ਉੱਧਰੋਂ ਆਏ ਨੇ, ਕਿਉਂਕਿ ਅਸਲ ਦੇ ਵਿੱਚ ਇਹ ਉਸ ਵੇਲੇ 1947 ਦੇ ਵਿੱਚ ਕੁਝ ਲੋਕ ਇੱਧਰੋਂ ਉੱਧਰ ਚਲੇ ਗਏ, ਉੱਧਰੋਂ ਇੱਧਰ ਆ ਗਏ, ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ, ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ। ਔਰ ਇਸ ਕਰਕੇ ਹਰ ਇੱਕ ਦਾ ਤਾਲੁਕਾਤ ਉਹ ਧਰਤੀ 'ਤੇ ਇੱਕੋ ਹੀ ਹੈ। ਸਾਡੀ ਧਰਤੀ ਇੱਕੋ, ਸਿਰਫ ਲਾਈਨ ਖਿੱਚਣ ਦੇ ਨਾਲ ਦਿਲਾਂ ਦੇ ਵਿੱਚ ਲਾਈਨ ਨਹੀਂ ਖਿੱਚੀ ਜਾ ਸਕਦੀ। ਖੈਰ, ਇਸ ਕਰਕੇ ਮੈਂ ਤਾਂ ਇਹੀ ਗੁਜ਼ਾਰਿਸ਼ ਕਰਾਂਗਾ ਸਾਡੇ ਸਾਰੀਆਂ ਸਰਕਾਰਾਂ ਨੂੰ, ਇਹੀ ਮੈਂ ਕਹਾਂਗਾ ਕਿ ਦੋਨੋਂ ਪਾਸੋਂ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ, ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ, ਤਾਂ ਕਿ ਅਸੀਂ ਦੋਨੋਂ ਹੀ ਇੱਕ ਦੂਸਰੇ ਨੂੰ ਮਿਲ ਸਕੀਏ, ਇੱਕ ਦੂਸਰੇ ਨਾਲ ਪਿਆਰ ਦਾ ਇਜ਼ਹਾਰ ਕਰ ਸਕੀਏ, ਆਪਣੇ ਪਿਆਰ ਦੀਆਂ ਯਾਦਾਂ ਨੂੰ ਸਾਂਝਾ ਕਰ ਸਕੀਏ। ਇਸ ਤੁਹਾਡੀ ਇਸੇ ਗੱਲ ਨੂੰ ਅੱਗੇ ਲੈ ਕੇ ਟੁਰਾਂਗਾ ਕਿ ਸਾਡਾ ਵਸੇਬ ਤੇ ਸਾਡੀ ਰੇਤਲ, ਸਾਡਾ ਬੂਦੋਬਾਸ਼, ਸਾਡਾ ਰਹਿਣ ਸਹਿਣ ਇੱਕ ਹੈ। ਤੁਸੀਂ ਚੂੰਕਿ ਆਪਣੇ ਵੱਡਿਆਂ ਦਾ ਪਿਛੋਕੜ ਦਾ ਜਿਹੜਾ ਉਹ ਪਾਰਟ ਦੇਖਿਆ, ਇੱਥੇ ਕਾਲਜ ਆਏ ਹੋ, ਕਾਲਜ ਦੇ ਇੰਤਜ਼ਾਮੀਆਂ ਨਾਲ ਮਿਲੇ ਹੋ, ਦੋਸਤਾਂ ਨਾਲ ਮਿਲੇ ਹੋ, ਇਸ ਫੀਲਿੰਗਸ ਨੂੰ ਕਿੱਦਾਂ ਐਲੈਬੋਰੇਟ ਕਰੋਗੇ? ਜੀ ਬਿਲਕੁਲ, ਕਿਉਂਕਿ ਅਸੀਂ ਹੁਣ ਆਏ ਹਾਂ ਕਿ ਇਸੇ ਕਰਕੇ ਆਏ ਹਾਂ ਕਿਉਂਕਿ ਸਾਡੇ ਦਿਲ ਦੇ ਵਿੱਚ ਖੁਆਇਸ਼ ਸੀ
ਕਿ ਸਾਡੇ ਬਜ਼ੁਰਗ ਅਕਸਰ ਜ਼ਿਕਰ ਕਰਿਆ ਕਰਦੇ ਸੀ ਕਿ ਅਸੀਂ ਇੱਥੇ ਚੱਕ ਨੰਬਰ 213 'ਚ ਰਹਿੰਦੇ ਸੀ ਤੇ ਖਾਲਸਾ ਕਾਲਜ ਜਾਇਆ ਕਰਦੇ ਸੀਗੇ ਤੇ ਇੰਨਾ ਦਿਲ ਦੇ ਵਿੱਚ ਤਮੰਨਾ ਸੀ ਬਹੁਤ ਦੇਰ ਦੀ। ਔਰ ਮੈਂ ਪਹਿਲਾਂ 2 ਵਾਰੀ ਮੈਂ ਪਹਿਲਾਂ ਆ ਚੁੱਕਿਆ, ਲੇਕਿਨ ਉਦੋਂ ਵਕਤ ਨਹੀਂ ਮਿਲਿਆ ਇੱਥੇ ਵਿਜ਼ਿਟ ਕਰਨ ਵਾਸਤੇ, ਲੇਕਿਨ ਅੱਜ ਇਹ ਸੁਪਨਾ ਸਾਡਾ ਪੂਰਾ ਹੋਇਆ ਔਰ ਇਸ ਕਰਕੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਸਾਰੇ ਭਰਾਵਾਂ ਦਾ। ਔਰ ਇੰਨਾ ਸਾਰਾ ਬੇਹੱਦ ਪਿਆਰ ਕਰਦੇ ਨੇ, ਜਿੱਥੇ ਵੀ ਜਾਈਦਾ ਬਹੁਤ ਸਾਰਾ ਪਿਆਰ ਕਰਦੇ ਨੇ। ਮੈਂ ਨਾਲ ਦੀ ਨਾਲ ਮੈਂ ਇਹ ਵੀ ਮੈਂ ਕਹਿੰਦਾ ਕਿ ਜੋ ਹੱਲ ਜਿਹੜੇ ਨੇ ਜਿਹੜੇ ਜੰਗ ਅਸੀਂ ਆਪਾਂ ਤਲਵਾਰ ਨਾਲ ਨਹੀਂ ਨਾ ਜਿੱਤ ਸਕਦੇ, ਉਹ ਅਸੀਂ ਪਿਆਰ ਨਾਲ ਜ਼ਰੂਰ ਜਿੱਤ ਸਕਦੇ। ਓਵਰਆਲ ਇੱਕ ਕੀ ਇਮੇਜ ਤੇ ਕੀ ਮੈਸੇਜ ਜਿਹੜਾ ਲੈ ਕੇ ਜਾਓਗੇ ਤੁਸੀਂ ਜਾਂ ਕਿ ਜਿਹੜਾ ਆਪਣੇ ਲੋਕਾਂ ਦੇ ਨਾਲ ਸਾਂਝਾ ਕਰੋ? ਬਿਲਕੁਲ ਜੀ, ਇਹ ਤੇ ਇੱਕ ਤਰ੍ਹਾਂ ਦਾ ਜਿਹੜਾ ਮੈਸੇਜ ਹੈ, ਮੈਂ ਤੇ ਇਹੀ ਕਹਾਂ ਇਹ ਪਿਆਰ ਦਾ ਹੀ ਮੈਸੇਜ ਹੈ, ਪਿਆਰ ਦਾ ਸੰਦੇਸ਼ ਹੈ। ਔਰ ਜੇ ਅਸੀਂ ਇੱਥੇ ਆਏ ਹਾਂ ਤਾਂ ਜੋ ਅਸਲੀਅਤ ਅਸੀਂ ਦੇਖੀ ਅਸੀਂ ਉਹੀ ਬਿਆਨ ਕਰਾਂਗੇ ਜਾ ਕੇ। ਔਰ ਜੋ ਜੇ ਤੁਸੀਂ ਕਦੇ ਉੱਧਰ ਆਓ ਤਾਂ ਜੋ ਅਸਲੀਅਤ ਉਹ ਤੁਸੀਂ ਦੇਖੋਗੇ ਉਹੀ ਤੁਸੀਂ ਇੱਧਰ ਆ ਕੇ ਕਹੋਗੇ। ਔਰ ਦਿਲਾਂ ਦਾ ਜਿਹੜਾ ਪਿਆਰ ਹੈ ਇਸੇ ਤਰ੍ਹਾਂ ਹੀ ਵੱਧਦਾ ਹੈ, ਅੱਗੇ ਤੋਂ ਅੱਗੇ ਕਹਿੰਦੇ ਨੇ ਜੋਤ ਤੋਂ ਜੋਤ ਜਗਦੀ ਹੈ ਅੱਗੇ। ਹਾਂਜੀ, ਜੇ ਇਸ ਕਰਕੇ ਜੇਕਰ ਆਪਾਂ ਪਿਆਰ ਦੀ ਜੋਤ ਜਗਾਈਏ ਤਾਂ ਜਿਹੜੀ ਪਿਆਰ ਦੀ ਰੋਸ਼ਨੀ ਸਾਰੀ ਦੁਨੀਆ ਦੇ ਵਿੱਚ ਫੈਲੇ। ਮੇਰਾ ਇਹੀ ਪੈਗਾਮ ਹੋਏਗਾ ਸਾਰੀ ਦੁਨੀਆ ਦੇ ਵਾਸਤੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਰੱਬ ਰੱਖਾ। ਧੰਨਵਾਦ ਜੀ। ਬਿਲਕੁਲ ਠੀਕ ਹੈ ਜੀ। ਕਹਿੰਦੇ ਜੀ ਕਿ ਜੋਤ ਨਾਲ ਜਿਹੜਾ ਹੈਗਾ ਉਹ ਜੋਤ ਜਗਦੀ ਹੈ ਤੇ ਜਦੋਂ ਫਾਸਲੇ ਘਟਦੇ ਹੈਗੇ ਨੇ ਤੇ ਉਸ ਤੋਂ ਬਾਅਦ ਫਿਰ ਦਿਲਾਂ ਦੀਆਂ ਦੂਰੀਆਂ ਜਿਹੜੀਆਂ ਨੇ ਉਹ ਵੀ ਘਟਦੀਆਂ ਹੈਗੀਆਂ ਨੇ। ਇਸੇ ਤਰੀਕੇ ਨਾਲ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਇਹਨਾਂ ਲੋਕਾਂ ਦੇ ਦਿਲ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਜੁੜਦੇ ਰਹਿਣਗੇ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।